ਅਮਰੀਕਾ ਦੀਆਂ ਕਈ ਏਜੰਸੀਆਂ ਦੇ ਉੱਤੇ ਇਸ ਵੇਲੇ ਬਹੁਤ ਵੱਡਾ ਸਾਈਬਰ ਅਟੈਕ ਹੋਇਆ। ਵਿੱਤੀ ਅਦਾਰੇ ਨੇ ਉਹ ਬਹੁਤ ਵੱਡੇ ਪੱਧਰ ਤੇ ਮੂਵਇਟ ਦੀ ਵਰਤੋਂ ਕਰਦੀਆਂ ਨੇ। ਮੂਵਇਟ ਇੱਕ ਅਜਿਹਾ ਸੌਫਟਵੇਅਰ ਹੈ ਜੋ ਫਾਈਲ ਟ੍ਰਾਂਸਫਰ ਦੇ ਲਈ ਵਰਤਿਆ ਜਾਂਦਾ ਹੈ। ਕਿੱਡਾ ਵੱਡਾ ਸਾਈਬਰ ਅਟੈਕ ਹੈ, ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸ ਚੀਜ਼ ਤੋਂ ਲਾ ਸਕਦੇ ਹੋ ਕਿ ਜਿਵੇਂ ਇਹ ਸਾਈਬਰ ਅਟੈਕ ਹੁੰਦਾ ਤੇ ਜਿਵੇਂ ਇਹਦੀਆਂ ਖਬਰਾਂ ਹੁਣ ਤੋਂ ਕੁਝ ਮਿੰਟਾਂ ਬਾਅਦ ਆਉਂਦੀਆਂ ਨੇ ਤਾਂ 4% ਜਿਹੜੇ ਸ਼ੇਅਰ ਨੇ ਪ੍ਰੋਗਰੈਸ ਦੇ ਉਹ ਡਿੱਗ ਪਏ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੇ ਚਰਚਾ ਕਰਾਂਗੇ। ਖਬਰ ਅਮਰੀਕਾ ਤੋਂ ਆ, ਜਿੱਥੇ ਅਮਰੀਕਾ ਦੀਆਂ ਕਈ ਏਜੰਸੀਆਂ ਤੇ ਵੱਡਾ ਸਾਈਬਰ ਅਟੈਕ ਹੋਇਆ। ਜੀ ਹਾਂ, ਅਮਰੀਕਾ ਦੀਆਂ ਕਈ ਏਜੰਸੀਆਂ ਦੇ ਉੱਤੇ ਇਸ ਵੇਲੇ ਬਹੁਤ ਵੱਡਾ ਸਾਈਬਰ ਅਟੈਕ ਹੋਇਆ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਸਾਈਬਰ ਅਟੈਕ ਦੇ ਵਿੱਚ ਕੀ ਡਾਟਾ ਜਿਹੜਾ ਉਹਦੇ ਨਾਲ ਛੇੜਛਾੜ ਕੀਤੀ ਗਈ ਹੈ, ਕਿਹੜਾ ਡਾਟਾ ਜਿਹੜਾ ਚੋਰੀ ਕੀਤਾ ਗਿਆ ਤੇ ਕਿਵੇਂ ਇਹ ਘੁਸਪੈਠ ਹੋਈ। ਇਹਦਾ ਜਿਹੜਾ ਸ਼ੱਕ ਹੈ ਇਸ ਸਾਈਬਰ ਅਟੈਕ ਦਾ, ਉਹ ਕਈ ਰੂਸੀ ਹੈਕਰਾਂ ਉੱਤੇ ਬੇਸ਼ੱਕ ਮੁੱਢਲੇ ਤੌਰ ਤੇ ਪ੍ਰਗਟਾਇਆ ਜਾ ਰਿਹਾ, ਪਰ ਫਿਰ ਵੀ ਅਧਿਕਾਰੀਆਂ ਦਾ ਕਹਿਣਾ ਇਹ ਹੈ ਜਿਹੜੇ ਜਾਂਚ ਦੇ ਵਿੱਚ ਲੱਗੇ ਕਿ ਇਸ ਹਮਲੇ ਦੀ ਸਾਈਬਰ ਅਟੈਕ ਦੀ ਅਸੀਂ ਜਾਂਚ ਕਰ ਰਹੇ ਹਾਂ। ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਇਹ ਹੈ ਕਿ US ਸਾਈਬਰ ਸਿਕਿਉਰਿਟੀ ਐਂਡ ਇਨਫਰਾਸਟ੍ਰਕਚਰ ਸਿਕਿਉਰਿਟੀ ਏਜੰਸੀ ਉਹਦੇ ਹਵਾਲੇ ਦੇ ਨਾਲ ਖਬਰ ਆ ਰਹੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਫਾਈਲ ਟ੍ਰਾਂਸਫਰ ਸੌਫਟਵੇਅਰ ਆ ਮੂਵਇਟ, ਇਸ ਸੌਫਟਵੇਅਰ ਦੇ ਵਿੱਚ ਕੁਝ ਕਮਜ਼ੋਰੀਆਂ, ਕੁਝ ਛੇੜਛਾੜ ਮਹਿਸੂਸ ਕੀਤੀ ਗਈ। ਕੁਝ ਫਾਈਲਾਂ ਦਾ ਜਦੋਂ ਆਦਾਨ ਪ੍ਰਦਾਨ ਕੀਤਾ ਗਿਆ ਤਾਂ ਉਸ ਸਮੇਂ ਇਸ ਸੌਫਟਵੇਅਰ ਦੇ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਜਿਹੜੀਆਂ ਨੇ ਜਾਂ ਕਈ ਤਰ੍ਹਾਂ ਦੀਆਂ ਸ਼ਰਾਰਤਾਂ ਮਹਿਸੂਸ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਇਹ ਜਿਹੜਾ ਸਾਈਬਰ ਹਮਲਾ ਉਹ ਅਸਲ ਦੇ ਵਿੱਚ ਮਹਿਸੂਸ ਕੀਤਾ ਜਾਂਦਾ ਹੈ। ਇਸ ਵੇਲੇ ਸਾਈਬਰ ਅਟੈਕ ਦੁਆਰਾ ਕਈ ਅਮਰੀਕੀ ਏਜੰਸੀਆਂ ਪ੍ਰਭਾਵਿਤ ਹੋਈਆਂ ਨੇ, ਜੋ ਦੁਨੀਆ ਭਰ ਦੀਆਂ ਸਰਕਾਰਾਂ ਤੇ ਕੰਪਨੀਆਂ ਦੋਵਾਂ ਵਿੱਚ ਆਮ ਤੌਰ ਤੇ ਵਰਤਿਆ ਜਾਣ ਵਾਲਾ ਸੌਫਟਵੇਅਰ ਮੂਵਇਟ ਦੀ ਵਰਤੋਂ ਜਿਹੜੀਆਂ ਕਰਦੀਆਂ ਨੇ। ਇਸ ਗੱਲ ਦਾ ਐਲਾਨ ਜਿਹੜਾ ਕੀਤਾ ਵਾ ਉਹ ਐਰਿਕ ਗੋਲਡਸਟਾਈਨ ਨੇ, ਉਹਨਾਂ ਨੇ ਇੱਕ ਬਿਆਨ ਦਿੱਤਾ। ਉਹਨਾਂ ਨੇ ਜਿਹੜੇ ਕਿ ਇਸ ਸਾਈਬਰ ਸੁਰੱਖਿਆ ਤੇ ਏਜੰਸੀ ਦੇ ਕਾਰਜਕਾਰੀ ਸਹਾਇਕ ਨਿਰਦੇਸ਼ਕ ਨੇ, ਉਹਨਾਂ ਨੇ ਕਿਹਾ ਕਿ ਜਦੋਂ ਮੂਵਇਟ ਦੇ ਵਿੱਚ ਕੁਝ ਟਾਈਮ ਇਹ ਮਹਿਸੂਸ ਕੀਤਾ ਗਿਆ ਕਿ ਛੇੜਛਾੜ ਹੋ ਰਹੀ ਹੈ, ਕੁਝ ਇਹ ਵੀ ਮਹਿਸੂਸ ਕੀਤਾ ਗਿਆ ਕਿ ਜਿਹੜਾ ਫਾਈਲ ਟ੍ਰਾਂਸਫਰ ਸੌਫਟਵੇਅਰ ਮੂਵਇਟ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਨੇ, ਤਾਂ ਪਤਾ ਲੱਗਿਆ ਕਿ ਹੁਣ ਬਹੁਤ ਵੱਡਾ ਇੱਕ ਸਾਈਬਰ ਅਟੈਕ ਹੋ ਗਿਆ। ਤੇ ਇਹ ਜਿਹੜਾ ਮੂਵਇਟ ਸੌਫਟਵੇਅਰ ਹੈ ਇਹ ਆਮ ਤੌਰ ਤੇ ਜਿਹੜੀਆਂ ਸੰਸਥਾਵਾਂ ਵਰਤਦੀਆਂ ਨੇ ਉਹ ਗਾਹਕਾਂ ਜਾਂ ਉਹਨਾਂ ਦੇ ਭਾਈਵਾਲਾਂ ਦੇ ਵਿਚਕਾਰ ਫਾਈਲਾਂ ਦਾ ਤਬਾਦਲਾ ਕਰਨ ਦੇ ਲਈ ਵਰਤਿਆ ਜਾਂਦਾ ਵਾ। ਤੇ ਇਹ ਆਮ ਤੌਰ ਤੇ ਵਿੱਤੀ ਜਿਹੜੇ ਸੰਸਥਾਨ ਨੇ, ਵਿੱਤੀ ਅਦਾਰੇ ਨੇ, ਉਹ ਮੂਵਇਟ ਦੀ ਵਰਤੋਂ ਕਰਦੀਆਂ ਨੇ। ਤੇ ਅਮਰੀਕਾ ਦੀਆਂ ਏਜੰਸੀਆਂ ਤੇ ਅਮਰੀਕਾ ਦੇ ਵਿੱਚ ਜਿਹੜੀਆਂ ਹੋਰ ਸਰਕਾਰੀ ਏਜੰਸੀਆਂ ਨੇ ਜਾਂ ਹੋਰ ਜਿਹੜੇ ਵਿੱਤੀ ਅਦਾਰੇ ਨੇ ਉਹ ਬਹੁਤ ਵੱਡੇ ਪੱਧਰ ਤੇ ਮੂਵਇਟ ਦੀ ਵਰਤੋਂ ਕਰਦੀਆਂ ਨੇ। ਮੂਵਇਟ ਇੱਕ ਅਜਿਹਾ ਸੌਫਟਵੇਅਰ ਹੈ ਜੋ ਫਾਈਲ ਟ੍ਰਾਂਸਫਰ ਦੇ ਲਈ ਵਰਤਿਆ ਜਾਂਦਾ ਹੈ। ਇਹਦੇ ਵਿੱਚ ਤੁਸੀਂ ਬਹੁਤ ਵੱਡੀਆਂ ਜਿਹੜੀਆਂ ਫਾਈਲਸ ਨੇ ਉਹ ਸੀਕ੍ਰੇਸੀ ਨਾਲ, ਗੁਪਤ ਤਰੀਕੇ ਦੇ ਨਾਲ ਤੇ ਕੁਝ ਹੀ ਸਕਿੰਟਾਂ ਦੇ ਵਿੱਚ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਭੇਜ ਸਕਦੇ ਹੋ। ਇਹਦੇ ਵਿੱਚ ਕੁਝ ਵੀ ਸ਼ੇਅਰਿੰਗ ਨਹੀਂ ਹੁੰਦਾ। ਇਹਨੂੰ ਬਣਾਇਆ ਗਿਆ ਮੂਵਇਟ ਪ੍ਰੋਗਰੈਸ ਸੌਫਟਵੇਅਰ ਕਾਰਪੋਰੇਸ਼ਨ ਦੁਆਰਾ ਬਣਾਇਆ ਗਿਆ ਜਿਹੜਾ ਮੂਵਇਟ ਸੌਫਟਵੇਅਰ ਹੈ। ਇਸ ਸਾਈਬਰ ਅਟੈਕ ਦਾ ਕਿੱਡਾ ਵੱਡਾ ਸਾਈਬਰ ਅਟੈਕ ਹੈ, ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸ ਚੀਜ਼ ਤੋਂ ਲਾ ਸਕਦੇ ਹੋ ਕਿ ਜਿਵੇਂ ਇਹ ਸਾਈਬਰ ਅਟੈਕ ਹੁੰਦਾ ਤੇ ਜਿਵੇਂ ਇਹਦੀਆਂ ਖਬਰਾਂ ਹੁਣ ਤੋਂ ਕੁਝ ਮਿੰਟਾਂ ਬਾਅਦ ਆਉਂਦੀਆਂ ਨੇ ਤਾਂ 4% ਜਿਹੜੇ ਸ਼ੇਅਰ ਨੇ ਪ੍ਰੋਗਰੈਸ ਦੇ ਉਹ ਡਿੱਗ ਪਏ ਨੇ। ਹੁਣ ਜਿਹੜੇ US ਸਾਈਬਰ ਸਿਕਿਉਰਿਟੀ ਐਂਡ ਇਨਫਰਾਸਟ੍ਰਕਚਰ ਸਿਕਿਉਰਿਟੀ ਏਜੰਸੀ ਦੇ ਜਿਹੜੇ ਸਹਾਇਕ ਨਿਰਦੇਸ਼ਕ ਨੇ, ਡਾਇਰੈਕਟਰ ਨੇ ਐਰਿਕ ਗੋਲਡਸਟਾਈਨ, ਉਹਨਾਂ ਨੇ ਬਿਆਨ ਦਿੱਤਾ ਕਿ ਅਸੀਂ ਇਸ ਹਮਲੇ ਤੋਂ ਬਾਅਦ ਪੈਣ ਵਾਲੇ ਪ੍ਰਭਾਵਾਂ ਦੇ ਉੱਤੇ ਕੰਮ ਕਰ ਰਹੇ ਹਾਂ। ਕਿਹੜਾ ਡਾਟਾ ਚੋਰੀ ਹੋਇਆ, ਕਿੰਨੇ ਕੁ ਡਾਟੇ ਨਾਲ ਛੇੜਛਾੜ ਹੋਈ ਹੈ ਤੇ ਕਿਵੇਂ ਇਹ ਸਾਈਬਰ ਅਟੈਕ ਪੋਸੀਬਲ ਹੋਇਆ, ਇਹਦੇ ਉੱਤੇ ਚਰਚਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਤੇ ਇਸ ਵੇਲੇ ਬਹੁਤ ਵੱਡੀ ਖਬਰ ਅਮਰੀਕਾ ਦੀਆਂ ਸਰਕਾਰੀ ਏਜੰਸੀਆਂ ਦੇ ਲਿਹਾਜ਼ ਤੋਂ, ਸਾਈਬਰ ਅਟੈਕਸ ਦੇ ਲਿਹਾਜ਼ ਤੋਂ ਆ ਰਹੀ ਹੈ ਕਿ ਅਮਰੀਕਾ ਦੀਆਂ ਕਈ ਸਰਕਾਰੀ ਏਜੰਸੀਆਂ ਤੇ ਸਾਈਬਰ ਅਟੈਕ ਹੋਇਆ। ਇਹ ਸਾਈਬਰ ਅਟੈਕ ਉਹਨਾਂ ਏਜੰਸੀਜ਼ ਤੇ ਹੋਇਆ ਜਿਹੜੀਆਂ ਏਜੰਸੀਜ਼ ਮੂਵਇਟ ਸੌਫਟਵੇਅਰ ਦੀ ਵਰਤੋਂ ਕਰਦੀਆਂ ਨੇ। ਮੂਵਇਟ ਇੱਕ ਅਜਿਹਾ ਸੌਫਟਵੇਅਰ ਹੈ ਜਿਹਦੇ ਨਾਲ ਫਾਈਲ ਟ੍ਰਾਂਸਫਰਸ ਹੁੰਦੀਆਂ ਨੇ। ਇਹ ਵਿੱਤੀ ਅਦਾਰੇ ਵੀ ਇਸ ਸੌਫਟਵੇਅਰ ਨੂੰ ਯੂਜ਼ ਕਰਦੇ ਨੇ ਤੇ ਜਦੋਂ ਇਹ ਫਾਈਲ ਟ੍ਰਾਂਸਫਰ ਹੁੰਦੀਆਂ ਨੇ ਤਾਂ ਉਸੇ ਦਰਮਿਆਨ ਬਹੁਤ ਵੱਡੀ ਛੇੜਛਾੜ ਜਿਹੜੀ ਹੈ ਇਹਨਾਂ ਟ੍ਰਾਂਸਮਿਸ਼ਨ ਦੇ ਦਰਮਿਆਨ, ਟ੍ਰਾਂਸਫਰਿੰਗ ਦੇ ਦਰਮਿਆਨ, ਡਾਟੇ ਦੇ ਆਦਾਨ ਪ੍ਰਦਾਨ ਦੇ ਦਰਮਿਆਨ ਜਿਹੜੀ ਹੈ ਮਹਿਸੂਸ ਕੀਤੀ ਗਈ। ਤੇ ਉਸ ਤੋਂ ਬਾਅਦ ਹੁਣ ਇਸ ਸਾਈਬਰ ਅਟੈਕ ਬਾਰੇ ਪਤਾ ਲੱਗਿਆ। ਇਹਦੇ ਮੁੱਢਲੇ ਤੌਰ ਤੇ ਜਿਹੜਾ ਸ਼ੱਕ ਹੈ ਉਹ ਕੁਝ ਰੂਸੀ ਹੈਕਰਾਂ ਉੱਤੇ ਪ੍ਰਗਟਾਇਆ ਜਾ ਰਿਹਾ, ਪਰ ਫਿਲਹਾਲ ਇਸ ਨਤੀਜੇ ਉੱਤੇ ਪਹੁੰਚਣਾ ਕਿ ਵਾਕਈ ਉਹਨਾਂ ਨੇ ਕੀਤਾ, ਇਹ ਹਲੇ ਜਲਦਬਾਜ਼ੀ ਹੋਊਗੀ। ਸੋ ਜਿਵੇਂ ਇਹ ਖਬਰ ਆਉਂਦੀ ਹੈ ਤਾਂ ਅਮਰੀਕਾ ਦੀਆਂ ਸਰਕਾਰੀ ਏਜੰਸੀਆਂ ਦੇ ਵਿੱਚ, ਅਮਰੀਕਾ ਦੇ ਮੀਡੀਆ ਦੇ ਵਿੱਚ, ਵਰਲਡ ਮੀਡੀਆ ਦੇ ਵਿੱਚ ਇਸ ਖਬਰ ਦੀ ਵੱਡੇ ਪੱਧਰ ਤੇ ਚਰਚਾ ਹੁੰਦੀ ਹੈ ਕਿ ਸਾਈਬਰ ਅਟੈਕ ਆਖਿਰ
ਪੋਸੀਬਲ ਕਿਵੇਂ ਹੋਇਆ ਤੇ ਇਹ ਏਡੀ ਕੁ ਵੱਡੀ ਖਬਰ ਹੈ ਕਿ ਇਸ ਖਬਰ ਤੋਂ ਬਾਅਦ ਜਿਹੜੀ ਕੰਪਨੀ ਨੇ ਬਣਾਇਆ ਸੀ ਸੌਫਟਵੇਅਰ ਪ੍ਰੋਗਰੈਸ ਸੌਫਟਵੇਅਰ ਕਾਰਪੋਰੇਸ਼ਨ, ਜਿਨ੍ਹਾਂ ਨੇ ਮੂਵ ਇਟ ਸੌਫਟਵੇਅਰ ਬਣਾਇਆ ਸੀ, ਉਹਦੇ ਜਿਹੜੇ ਸ਼ੇਅਰ ਨੇ ਉਹ 4% ਡਿੱਗ ਪਏ ਨੇ। ਕੁਝ ਹੀ ਮਿੰਟਾਂ ਦੇ ਵਿੱਚ ਇਹ ਸ਼ੇਅਰ 4% ਡਿੱਗ ਪੈਂਦੇ ਨੇ। ਇਸ ਖਬਰ ਦੀ ਅਹਿਮੀਅਤ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ ਜਿਹੜੀ ਖਬਰ ਇੰਨਾ ਵੱਡਾ ਅਸਰ ਪਾ ਜਾਂਦੀ ਹੈ ਕਿ ਉਹਦੇ ਸ਼ੇਅਰ ਡਿੱਗ ਪੈਂਦੇ ਨੇ ਤੇ ਹਾਲੇ ਇਹਦੀ ਜਿਹੜੀ ਗਿਰਾਵਟ ਉਹ ਲਗਾਤਾਰ ਜਾਰੀ ਹੈ। ਤੇ ਦੂਜੇ ਪਾਸੇ ਜਿਹੜੇ ਅਮਰੀਕਾ ਦੇ US ਸਾਈਬਰ ਸਿਕਿਉਰਿਟੀ ਐਂਡ ਇਨਫਰਾਸਟ੍ਰਕਚਰ ਸਿਕਿਉਰਿਟੀ ਏਜੰਸੀ ਹੈ, ਉਹਨੂੰ ਵੀ ਭਾਜੜ ਪਈ ਹੋਈ ਹੈ ਕਿ ਆਖਰ ਇਹ ਹਮਲਾ ਪੋਸੀਬਲ ਕਿਵੇਂ ਹੋਇਆ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।